ਖਬਰ ਜਿਹੜੀ ਆ ਇਹ ਆ ਰਹੀ ਆ ਹੀਥਰੋ ਤੋਂ। ਲੰਡਨ ਦਾ ਜਿਹੜਾ ਸਭ ਤੋਂ ਕਹਿ ਸਕਦੇ ਹਾਂ ਵੀ ਇੰਪੋਰਟੈਂਟ ਏਅਰਪੋਰਟ ਜਾਂ ਸਭ ਤੋਂ ਬਿਜ਼ੀਐਸਟ ਏਅਰਪੋਰਟ ਆ, ਉੱਥੇ ਬਿਜਲੀ ਗੁੱਲ ਹੋਣ ਕਰਕੇ, ਪਾਵਰ ਜਿਹੜੀ ਉਹ ਜਾਣ ਕਰਕੇ, ਉਹਦੇ ਕਰਕੇ ਜਿਹੜਾ ਏਅਰ ਟਰੈਵਲ ਦੇ ਵਿੱਚ ਬਹੁਤ ਜ਼ਿਆਦਾ ਅੜਚਨ ਜਿਹੜੀ ਉਹ ਆ ਗਈ, ਰੋਕਾਂ ਜਿਹੜੀਆਂ ਉਸ ਦੇ ਵਿੱਚ ਲੱਗ ਗਈਆਂ। ਕਹਿੰਦੇ ਵੀ ਅੱਗ ਲੱਗੀ ਸੀਗੀ, ਉਹਦੇ ਕਰਕੇ ਜਿਹੜੀ ਪਾਵਰ ਆ ਉਹ ਫੇਲ ਹੋ ਗਈ ਤੇ ਦੁਨੀਆ ਦਾ ਸਭ ਤੋਂ ਬਿਜ਼ੀਐਸਟ ਏਅਰਪੋਰਟ ਆ ਉਹ ਹੁਣ ਇਸ ਟਾਈਮ ਕੈਂਸਲਡ ਤੇ ਰੀਰਾਊਟਡ ਤੇ ਲੇਟ ਫਲਾਈਟਸ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਕਹਿੰਦੇ ਵੀ ਹੁਣ ਉਹ ਅੱਗ ਕਿਉਂ ਲੱਗੀ, ਉਸ ਦੀ ਇਨਵੈਸਟੀਗੇਸ਼ਨ ਹਾਲ ਦੀ ਘੜੀ ਚੱਲਣੀ ਸ਼ੁਰੂ ਹੋ ਚੁੱਕੀ ਆ। ਕਹਿੰਦੇ ਵੀ ਕਈ ਲੋਕ ਵਿਆਹਾਂ ਨੂੰ ਜਾ ਰਹੇ ਸੀ, ਕੋਈ ਪਰਿਵਾਰਾਂ ਨੂੰ ਮਿਲਣ ਦੇ ਲਈ ਜਾ ਰਹੇ ਸੀਗੇ, ਪਰ ਹੁਣ ਉਹਨਾਂ ਸਾਰਿਆਂ ਦੇ ਜਿਹੜੇ ਇਹ ਟ੍ਰਿਪ ਆ ਉਹ ਧਰੇ ਧਰਾਏ ਰਹਿ ਗਏ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਪੈਸੰਜਰ ਆ ਯੂਰਪ ਦੇ ਵਿੱਚ ਤਾਂ ਇੰਟਰਨੈਸ਼ਨਲ ਜਿਹੜੇ ਪੈਸੰਜਰਸ ਆ ਉਹਨਾਂ ਨੂੰ ਰਸਤੇ ਦੇ ਵਿੱਚ ਹੁਣ ਫਸਣਾ ਪੈ ਗਿਆ ਹੈਗਾ ਆ। ਕਹਿੰਦੇ ਵੀ ਇਹ ਬਹੁਤ ਹੀ ਇਸ ਟਾਈਮ ਕ੍ਰੇਜ਼ੀ ਸਿਚੁਏਸ਼ਨ ਬਣ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਉਹਦੀ ਥਾਂ ਤੇ ਹੀਥਰੋ ਦੀ ਥਾਂ ਦੇ ਉੱਤੇ ਜਿਹੜੇ ਗੈਟਵਿਕ ਏਅਰਪੋਰਟ ਆ, ਜਿਹੜਾ ਲੰਡਨ ਦਾ ਸੈਕਿੰਡ ਲਾਰਜੈਸਟ ਏਅਰਪੋਰਟ ਆ, ਉਹਨਾਂ ਨੂੰ ਜਿਹੜੇ ਫਲਾਈਟਸ ਆ ਇਹਨਾਂ ਦੀ ਥਾਂ ਤੇ ਹੀਥਰੋ ਦੀ ਥਾਂ ਦੇ ਉੱਤੇ ਲੈਣੀਆਂ ਪੈ ਰਹੀਆਂ ਆ। ਅਮਰੀਕਾ ਨੂੰ ਵੀ ਬਹੁਤ ਸਾਰੇ ਜਿਹੜੇ ਲੋਕ ਆਉਂਦੇ ਆ ਉਹ ਕਈ ਵਾਰੀ ਇੰਗਲੈਂਡ ਦੇ ਵਿੱਚ ਜਿਹੜੀ ਫਲਾਈਟ ਰੋਕ ਕੇ ਆਉਂਦੀ ਹੈ ਤੇ ਮੋਸਟਲੀ ਹੀਥਰੋ ਦੇ ਵਿੱਚ ਜਿਹੜੀ ਉਹ ਰੁਕਦੀ ਹੁੰਦੀ ਆ। ਸੋ ਜੇ ਕਿਸੇ ਦੀ ਫਲਾਈਟ ਆ ਰਹੀ ਸੀਗੀ ਉੱਧਰੋਂ, ਤੁਹਾਡੇ ਕੋਈ ਪਰਿਵਾਰਕ ਜੀਆਂ ਨੇ ਆਉਣਾ ਸੀਗਾ, ਤਾਂ ਹੋ ਸਕਦਾ ਵੀ ਉਹਨਾਂ ਦੀਆਂ ਫਲਾਈਟ ਇੱਧਰ ਜਿਹੜੀ ਡਿਲੇ ਜਾਂ ਕੈਂਸਲ ਹੋ ਜਾਵੇ। ਸੋ ਉਹਨਾਂ ਦੇ ਇਟਨਰੀ ਦੇ ਵਿੱਚ ਜਿਹੜਾ ਉਹ ਫਰਕ ਪਵੇਗਾ। ਸੋ ਹੁਣ ਅੱਗ ਕਿਉਂ ਲੱਗੀ ਉਸ ਦੀ ਜਿਹੜੀ ਇਸ ਟਾਈਮ ਜਾਂਚ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਅਗਲੀਆਂ ਵੀ ਇੱਕ ਦੋ ਖਬਰਾਂ ਟੈਸਲਾ ਦੇ ਨਾਲ ਸੰਬੰਧਿਤ ਆ। ਅਮਰੀਕਾ ਦੇ ਜਿਹੜੇ ਅਟਾਰਨੀ ਜਨਰਲ ਪਮੇਲਾ ਬੋਂਡੀ ਆ, ਉਹਨਾਂ ਨੇ ਇਹ ਕਿਹਾ ਵੀ ਜੋ ਲੋਕ ਟੈਸਲਾ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜੀ ਕੁਛ ਵੀ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਦੇ ਉੱਤੇ ਬਹੁਤ ਸਖਤ ਜਿਹੜੇ ਆ ਸਜ਼ਾ ਉਹਨਾਂ ਨੂੰ ਦਿੱਤੀ ਜਾਊਗੀ। ਅਟਾਰਨੀ ਜਨਰਲ ਪਮੇਲਾ ਬੋਂਡੀ ਨੇ ਅੱਜ ਅਨਾਊਂਸ ਕੀਤਾ ਵੀ 3 ਇੰਡੀਵਿਜੂਅਲਸ ਨੂੰ ਅਰੈਸਟ ਕੀਤਾ ਗਿਆ ਹੈਗਾ, ਜਿਹਦੇ ਵਿੱਚ ਇੱਕ ਟੈਸਲਾ ਦੀ ਡੀਲਰਸ਼ਿਪ ਸੈਲਮ ਔਰੀਗਨ ਦੇ ਵਿੱਚ ਬੰਦੇ ਨੇ ਮੋਲੋਟੋਵ ਕਾਕਟੇਲਸ ਯੂਜ਼ ਕਰਕੇ ਜਿਹੜੀਆਂ ਆ ਉਹ ਟੈਸਲਾ ਦੀਆਂ ਕਾਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਦੂਸਰਾ ਬੰਦਾ ਲਵਲੈਂਡ ਕੋਲੋਰਾਡੋ ਦੇ ਵਿੱਚ ਅਰੈਸਟ ਕੀਤਾ ਗਿਆ ਆ, ਜਿੱਥੇ ਉਸਨੇ ਅੱਗ ਲਾਈ। ਤੇ ਤੀਸਰਾ ਸ਼ਾਰਲਟਨ ਸਾਊਥ ਕੈਰੋਲਿਨਾ ਦੇ ਵਿੱਚ ਉਹਨੇ ਮੈਸੇਜ ਲਿਖਿਆ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ ਟੈਸਲਾ ਕਾਰ ਦੇ ਉੱਤੇ। ਪੈਮ ਬੌਂਡੀ ਹੁਣੀ ਇਹ ਕਹਿੰਦੇ ਆ ਵੀ ਹਰ ਇੱਕ ਜਿਹੜਾ ਡਿਫੈਂਡੈਂਟ ਆ ਉਹਦੇ ਉੱਤੇ ਮਿਨੀਮਮ 5 ਸਾਲਾਂ ਦੀ ਸਜ਼ਾ ਤੇ 5 ਤੋਂ ਲੈ ਕੇ 20 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਉਹਨਾਂ ਨੂੰ ਦਿੱਤੀ ਜਾ ਸਕਦੀ ਹੈਗੀ ਆ। ਹੁਣ ਸੋਚਣ ਵਾਲੀ ਗੱਲ ਇਹ ਬਣਦੀ ਆ ਵੀ ਕੈਲੀਫੋਰਨੀਆ ਵਰਗੀ ਸਟੇਟ ਦੇ ਵਿੱਚ ਜੇ 1 ਸਾਲ 'ਚ ਪਿਛਲੇ ਸਾਲ ਲੋਕਾਂ ਦੀਆਂ ਕਾਰਾਂ ਦੇ 3.5 ਲੱਖ ਦੇ ਕਰੀਬ ਕੈਟਾਲਿਕ ਕਨਵਰਟਰ ਚੋਰੀ ਕੀਤੇ ਜਾਂਦੇ ਆ, ਜਿਹਦੀ ਕਾਸਟ ਇੰਸ਼ੋਰੈਂਸ ਕੰਪਨੀ ਨੂੰ $3500 ਤੋਂ $4500 ਤੱਕ ਪੈਂਦੀ ਹੈਗੀ ਆ, ਉਹਨਾਂ ਦੇ ਉੱਤੇ ਕਿਉਂ ਨਹੀਂ ਇਦਾਂ ਦੇ ਚਾਰਜਸ ਲਾਏ ਜਾਂਦੇ? ਕੈਲੀਫੋਰਨੀਆ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਦਾ ਭੱਜ ਜਾਣ ਦਾ ਕਾਰਨ ਹੀ ਇਹੀ ਸੀ ਵੀ ਇੱਥੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਸੋ ਅਲਟੀਮੇਟਲੀ ਇੰਸ਼ੋਰੈਂਸ